व्यूअर्स वेलकम बैक इन आवर प्रोग्राम जी। डॉक्टर साहब, इस तो पहला कि मैं लिखित पढ़ा तुसीं साडे दर्शकां नूं जिहड़े आए ने फेसबुक के उपर मैसेज उन्हां नूं शेयर कर दो। हाँ जी, कश्मीर विरक, बाबा खालिस्तानी, हसन पट्टी राणा, सरदूल सिंह बासी, हसन पट्टी राणा दोबारा, लव यू डॉक्टर साहब, बलजीत सिंह इन्होंने फतेह भेजी है। अमनदीप सिंह होरां ने जथेदार करतार सिंह झब्बर ਜਿਹੜੇ कि एक बड़े यूनीक करैक्टर हुए जिन्होंने गुरुद्वारा रिफॉर्म मूवमेंट और खास तौर पर साका ननकाना साहब के वेड़े बहुत वड्डा और अहम रोल अदा किया। उन्होंने बारे कुछ वेरवा दिता है। फिर जी झटका कॉन्फ्रेंस की गल है उस बारे उन्होंने भी थोड़ा वेरवा दिता है ਜਿਹੜਾ मेरा ख्याल काफ़ी लंबा है, सो मैं इसनूं ਤਾਂ शेयर नहीं कर सकांगा जी। सो ਅਸੀਂ ਇਹਨਾਂ ਸਾਰੇ ਵੀਰਾਂ ਦੇ ਸ਼ੁਕਰਗੁਜ਼ਾਰ ਹਾਂ जी। डॉक्टर साहब ਸਾਡੇ ਕੋਲ ਲਿਖਤ ਆਈ ਹੈ ਕੈਨੇਡਾ ਤੋਂ ਵੀਰ ਸ਼ਰਨਜੀਤ ਸਿੰਘ ਜੀ ਦੀ। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਤੇ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਵਿੱਚ ਜਿਵੇਂ ਸਿਆਸੀ ਹਾਲਾਤ ਦਿਨੋਂ ਦਿਨ ਬਦਲ ਰਹੇ ਹਨ, ਮੈਨੂੰ ਲੱਗਦਾ ਹੈ ਕਿ ਸਿਆਸੀ ਗਿਰਾਵਟ ਆਪਣੇ ਸਿਖਰ ਉਤੇ ਹੈ। ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਜਦੋਂ ਬੀਜੇਪੀ ਪਾਰਟੀ ਨੂੰ ਅਲਵਿਦਾ ਕੀਤਾ ਤੇ ਸਭ ਨੂੰ ਲੱਗਾ ਕਿ ਉਹ ਪੰਜਾਬ ਵਿੱਚ ਆਮ ਆਦਮੀ ਵੱਲੋਂ ਮੁੱਖ ਮੰਤਰੀ ਦੀ ਕੁਰਸੀ ਦਾ ਦਾਅਵੇਦਾਰ ਹੋਵੇਗਾ ਅਤੇ ਸੀਐਮ ਕੈਂਡੀਡੇਟ ਨੂੰ ਲੈ ਕੇ ਆਮ ਆਦਮੀ ਵਾਲੇ ਆਪਸ ਵਿੱਚ ਭਿੜ ਗਏ ਤੇ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵੇਖਣਾ ਪਿਆ ਤੇ ਆਮ ਆਦਮੀ ਪਾਰਟੀ ਵਿੱਚ ਫੁੱਟ ਪੈ ਗਈ। ਜਿਸ ਮਕਸਦ ਲਈ ਸਿੱਧੂ ਨੇ ਬੀਜੇਪੀ ਹਾਈ ਕਮਾਨ ਐਂਡ ਅਕਾਲੀ ਦਲ ਦੀ ਮਿਲੀਭੁਗਤ ਨਾਲ ਪਾਰਟੀ ਛੱਡੀ, ਉਹ ਪੂਰਾ ਹੋ ਗਿਆ। ਦੂਜੇ ਪਾਸੇ ਅਕਾਲੀ ਐਂਡ ਬੀਜੇਪੀ ਗੱਠਜੋੜ ਨੂੰ ਬੈਂਸ ਭਰਾਵਾਂ ਤੋਂ ਥੋੜਾ ਵੋਟ ਬੈਂਕ ਲਈ ਖਤਰਾ ਸੀ। ਇਸ ਲਈ ਸਿੱਧੂ ਆਮ ਆਦਮੀ ਪਾਰਟੀ ਵਿੱਚ ਜਾਣ ਦੀ ਥਾਂ ਬੈਂਸ ਭਰਾਵਾਂ ਨਾਲ ਰਲ ਗਿਆ ਅਤੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਤਾਂ ਕਿ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਟੁੱਟ ਜਾਵੇ ਅਤੇ ਜੇ ਸਰਕਾਰ ਬਣਾਉਣ ਲਈ 2-4 ਐਮਐਲਏ ਖਰੀਦਣੇ ਪੈਣ ਤੇ ਫਿਰ ਸਿੱਧੂ ਸਾਹਿਬ 2-4 ਸੀਟਾਂ ਲੈ ਕੇ ਵਾਪਸ ਬੀਜੇਪੀ ਵਿੱਚ ਆ ਜਾਣਗੇ। ਇੱਕ ਤੀਰ ਨਾਲ ਦੋ ਸ਼ਿਕਾਰ। ਇੱਧਰ ਸੁੱਚਾ ਸਿੰਘ ਦੇ ਬਾਹਰ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਵਰਗੇ ਸੀਨੀਅਰ ਆਗੂ ਨੂੰ ਪਿੱਛੇ ਸੁੱਟ ਕੇ ਗੁਰਪ੍ਰੀਤ ਘੁੱਗੀ ਨੂੰ ਆਪਣਾ ਕਨਵੀਨਰ ਬਣਾ ਦਿੱਤਾ। ਉਸ ਤੋਂ ਬਾਅਦ ਕੇਜਰੀਵਾਲ ਨੇ ਦਿੱਲੀ ਦੇ ਸਾਰੇ ਵਰਕਰ ਵਾਪਸ ਸੱਦ ਲਏ। ਘੁੱਗੀ ਦੇ ਬਣਨ ਨਾਲ ਫਿਰ ਆਮ ਆਦਮੀ ਪਾਰਟੀ ਵਿੱਚ ਫੁੱਟ ਪਾਊਗੀ। ਪੰਜਾਬ ਵਿੱਚ ਹੁਣ ਜਿਹੜਾ ਆਪ ਵਾਲਿਆਂ ਦਾ ਨਾਰਾਜ਼ ਟੋਲਾ ਹੈ ਉਹ ਆਪਣੀ ਵੱਖਰੀ ਪਾਰਟੀ ਬਣਾਉਣ ਦੇ ਚੱਕਰ ਵਿੱਚ ਹੈ, ਮਤਲਬ ਇੱਕ ਹੋਰ ਨਵੀਂ ਪਾਰਟੀ। ਹੁਣ ਸਾਰੇ ਗਾਉਣ ਵਜਾਉਣ ਵਾਲੇ ਅਤੇ ਕਮੇਡੀਅਨਜ਼ ਵੀ ਸਿਆਸਤ ਵਿੱਚ ਆ ਗਏ ਹਨ ਅਤੇ ਸਿਰਫ ਖੁਸਰਿਆਂ ਦੀ ਘਾਟ ਹੈ। ਜਿਸ ਦਿਨ ਕੋਈ ਖੁਸਰਾ ਦਲ ਪੰਜਾਬ ਪਾਰਟੀ ਆਪਣੀ ਪਾਰਟੀ ਬਣਾ ਲਊਗਾ ਉਸ ਦਿਨ ਤੋਂ ਪੂਰਾ ਖੇਡ ਤਮਾਸ਼ਾ ਸ਼ੁਰੂ। ਹੁਣ ਤੁਸੀਂ ਸਿਆਸੀ ਚੱਕਰ ਨੂੰ ਇੱਕ ਸਾਦੇ ਢੰਗ ਨਾਲ ਸਮਝਣਾ ਹੋਵੇ ਤੇ ਮਤਲਬ ਇਹ ਨਿਕਲਦਾ ਹੈ ਕਿ ਦਿੱਲੀ ਵਾਲਿਆਂ ਨੇ ਪੰਜਾਬ ਵਿੱਚ ਇੱਕ ਟੀਮ ਭੇਜੀ ਜਿਸ ਨਾਲ ਪੰਜਾਬੀ 4-5 ਪਾਰਟੀਆਂ ਵਿੱਚ ਵੰਡੇ ਗਏ ਤੇ ਕੰਮ ਹੋਣ ਤੋਂ ਬਾਅਦ ਪਾਰਟੀ ਵਰਕਰ ਦਿੱਲੀ ਵਾਪਸ ਚਲੇ ਗਏ। ਹੁਣ ਕਿਸੇ ਦੀ ਸਰਕਾਰ ਬਣੇ ਜਾਂ ਨਾ ਬਣੇ ਪਰ ਪੰਜਾਬੀਆਂ ਦੇ ਸਿਰ ਤੇ ਆਪਸ ਵਿੱਚ ਲੜ ਕੇ ਜ਼ਰੂਰ ਪਾਟਣਗੇ ਅਤੇ ਅੰਨੀਆਂ ਭੇਡਾਂ ਸਿਰਫ ਆਪਣੇ ਆਕਾ ਨੂੰ ਖੁਸ਼ ਕਰਨ ਲਈ ਆਪਸ ਵਿੱਚ ਲੜ ਕੇ ਮਰਨਗੀਆਂ ਅਤੇ ਦੂਜੇ ਪਾਸੇ ਇਹਨਾਂ ਦੇ ਮਾਲਕ ਏਸੀ ਰੂਮ ਵਿੱਚ ਬੈਠ ਕੇ ਇਹ ਫੈਸਲਾ ਲੈਣਗੇ ਕਿ ਹੁਣ ਬਾਕੀ ਜਨਤਾ ਨੂੰ ਕਿਵੇਂ ਲੁੱਟਣਾ ਹੈ। ਜਿਹੜੇ ਲੋਕਾਂ ਨੂੰ ਆਪਣੀ ਬਰਬਾਦੀ ਦਾ ਜਸ਼ਨ ਮਨਾਉਣ ਦੀ ਆਦਤ ਪੈ ਜਾਵੇ ਉਹਨਾਂ ਨੂੰ ਕੋਈ ਕਿਵੇਂ ਬਚਾ ਸਕਦਾ। ਸਿੱਖ ਭਾਵੇਂ ਲੱਖ ਸ਼ੇਰਾਂ ਦੀ ਕੌਮ ਹੋਵੇ ਅਤੇ ਇਹਨਾਂ ਦਾ ਮੁਕਾਬਲਾ ਕੋਈ ਹੋਰ ਨਹੀਂ ਕਰ ਸਕਦਾ ਪਰ ਉਹ ਸਿਰਫ ਮਿਹਨਤ ਜਾਂ ਲੜਾਈ ਦੇ ਮੈਦਾਨ ਵਿੱਚ ਸਿਆਸਤ ਵਿੱਚ ਨਹੀਂ। ਪੋਲਿਟਿਕਸ ਇਜ਼ ਏ ਮਾਈਂਡ ਗੇਮ। ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਲਾਇਨ ਔਰ ਟਾਈਗਰ ਮੇ ਬੀ ਮੋਰ ਪਾਵਰਫੁਲ ਬਟ ਵੁਲਫ ਡਜ਼ ਨਾਟ ਪਰਫਾਰਮ ਇਨ ਸਰਕਸ। ਜੀ ਡਾਕਟਰ ਸਾਹਿਬ ਕਿਹਨਾਂ ਦੀ ਹੈ ਲਿਖਤ ਹੈ? ਇਹ ਹੈਗੀ ਹੈ ਸ਼ਰਨਜੀਤ ਸਿੰਘ ਜੀ ਦੀ ਕੈਨੇਡਾ ਤੋਂ। ਹਾਂਜੀ, ਵੀਰ ਸ਼ਰਨਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਬੜੇ ਖੂਬਸੂਰਤ ਅੰਦਾਜ਼ 'ਚ ਅਸੀਂ ਗ੍ਰੈਂਡ ਸਰਕਸ ਪੰਜਾਬ ਦੇ ਵਿੱਚ ਜੋ ਪੋਲੀਟੀਕਲੀ ਚੱਲ ਰਹੀ ਹੈ ਉਸ ਦਾ ਜ਼ਿਕਰ ਕੀਤਾ ਸੀ ਜੀ। ਉਹਨਾਂ ਨੇ ਵੀ ਸਾਰਾ ਸਿਨੈਰੀਓ ਬਣਾਇਆ ਕਿ ਵੀ ਅੱਜ ਐਂਡ ਅਪ ਇਹ ਹੈ ਕਿ 4-5 ਪਾਰਟੀਆਂ ਔਰ ਸਿਰਫ ਉੱਥੇ ਹੀ ਇੱਕ ਦੂਜੇ ਦੇ ਸਿਰ ਪਾੜਨ ਲਈ ਤਿਆਰ ਨਹੀਂ ਨੇ, ਬਾਹਰ ਵੀ ਉਹ ਮਾਹੌਲ ਸਿਰਜਿਆ ਗਿਆ ਕਿਉਂਕਿ ਇੱਕ ਸਟੇਜ ਦੇ ਉੱਤੇ ਜਦੋਂ ਕਿ ਰੈਫਰੈਂਡਮ 2020 ਜਾਂ ਖਾਲਿਸਤਾਨ ਦੇ ਮੁੱਦੇ ਤੇ ਡਾਇਸਪੋਰਾ ਸਿੱਖਾਂ ਨੇ ਆਪਣੀ ਇੱਕ ਚੰਗੀ ਤਾਕਤ ਬਣਾਈ ਹੈ ਔਰ ਸੋਲੀਡੈਰਿਟੀ ਦਾ ਪ੍ਰਗਟਾਵਾ ਬਾਦਲ ਪਿਓ ਪੁੱਤਰ ਨੂੰ ਆਉਣ ਤੋਂ ਰੋਕਿਆ। ਅਮਰਿੰਦਰ ਕੈਨੇਡਾ 'ਚ ਨਹੀਂ ਵੜ ਸਕਿਆ, ਅਮਰੀਕਾ 'ਚ ਵੀ 4-5 ਥਾਵਾਂ ਤੇ ਪ੍ਰੋਟੈਸਟ ਹੋਏ ਜੀ। ਹੁਣ ਉਸ ਤੋਂ ਬਾਅਦ ਜਿਸ ਅੰਦਾਜ਼ ਦੇ ਵਿੱਚ 15 ਅਗਸਤ ਦੇ ਮੌਕੇ ਤੇ ਪੈਟੀਸ਼ਨ ਦਾ ਹੋਣਾ ਵਾਈਟ ਹਾਊਸ ਨੂੰ
ਔਰ ਉਹ ਸਾਰਾ ਚੈਲੰਜ। ਸੋ ਕੁੱਲ ਮਿਲਾ ਕੇ ਜਿਹੜਾ ਡਾਇਸਪੋਰਾ ਸਿੱਖਾਂ ਦਾ ਚਲਨ, ਔਰ ਜਿਵੇਂ ਪੁਰਤਗਾਲ ਤੋਂ ਭਾਈ ਪਰਮਜੀਤ ਸਿੰਘ ਪੰਮਾ ਨੂੰ ਇੰਗਲੈਂਡ ਜਿਹੜਾ ਉਹ ਭੇਜਣਾ ਨਾ ਕਿ ਇੰਡੀਆ, ਔਰ ਦੂਸਰੇ ਇਸ਼ੂ। ਸੋ ਕੁੱਲ ਮਿਲਾ ਕੇ ਜਿਵੇਂ ਉਹਨਾਂ ਨੇ ਬਿਲਕੁਲ ਠੀਕ ਕਿਹਾ, ਔਰ ਕਈ ਵਾਰ ਵਨ ਲਾਈਨਰ ਜਿਹੜੇ ਨੇ ਉਹ ਜ਼ਿਆਦਾ ਪਾਵਰਫੁਲ ਹੁੰਦੇ ਨੇ ਕਿ ਇਹ ਸਾਰੀ ਗਾਉਣ ਵਜਾਉਣ ਵਾਲੇ ਤੇ ਕਾਮੇਡੀਅਨ ਆ ਗਏ ਨੇ, ਹੁਣ ਖੁਸਰਿਆਂ ਦੀ ਕਮੀ। ਉਹ ਪਹਿਲੇ ਜ਼ਮਾਨੇ 'ਚ ਅਸਲ 'ਚ ਗਾਣ ਵਜਾਣ ਦਾ ਕੰਮ ਜਿਹੜਾ ਉਹ ਜਿਨ੍ਹਾਂ ਨੂੰ ਮਰਾਸੀ ਕਹਿੰਦੇ ਸੀ ਜਾਂ ਭੰਡ ਕਹਿੰਦੇ ਸੀ ਉਹ ਕਰਦੇ ਸੀ, ਤੇ ਨੱਚਦੇ ਖੁਸਰੇ ਸੀ। ਪਰ ਹੁਣ ਜਿਹੜਾ ਹੁੰਦਾ ਉਹ ਦੋਨੋਂ ਕੰਮ ਇੱਕੋ ਹੀ ਕਰ ਲੈਂਦੇ ਨੇ। ਸੋ ਹੁਣ ਉਹਦੀ ਲੋੜ ਨਹੀਂ ਹੈ, ਉਹ ਨਾਲ ਨੱਚੀ ਵੀ ਜਾਂਦੇ ਨੇ, ਨਾਲ ਗਾਉਂਦੇ ਵਜਾਉਂਦੇ ਵੀ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਕਿ ਕਿਸ ਤਰੀਕੇ ਨਾਲ ਇਹ ਸਾਰੀ ਗੇਮ ਚੱਲ ਰਹੀ ਹੈ। ਹਾਲਾਂਕਿ ਮੈਂ ਉਹ ਖਬਰ ਤਾਂ ਡਿਟੇਲ 'ਚ ਨਹੀਂ ਪੜ੍ਹੀ ਉਹਨਾਂ ਜੀ ਕਿ ਭਗਵੰਤ ਮਾਨ ਗਾਇਬ ਹੋ ਗਏ, ਕਿੱਥੇ ਗਏ, ਔਰ ਜ਼ਾਹਰ ਹੈ ਵੀ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਜਾਂ ਦੂਜਾ ਮਿਹਨਤ ਵੀ ਆਪਣੀ ਪਾਰਟੀ ਦੇ ਐਂਗਲ ਤੋਂ ਕਰ ਹੀ ਰਿਹਾ ਸੀ। ਤੇ ਗੁਰਪ੍ਰੀਤ ਘੁੱਗੀ ਜਿਹੜੇ ਆਲਮੋਸਟ 3-4 ਮਹੀਨੇ ਪਹਿਲਾਂ ਪਾਰਟੀ ਜਿਹਨਾਂ ਨੇ ਜੁਆਇਨ ਕੀਤੀ, ਉਹ ਆਲ ਆਫ ਏ ਸਡਨ ਕਨਵੀਨਰ। ਹੁਣ ਜਦੋਂ ਤੁਸੀਂ ਦੇਖਦੇ ਹੋ ਕਿ ਵੀ ਇਹ ਖੇਡ ਕੀ ਹੈ ਤੇ ਕਿੱਧਰ ਨੂੰ ਲਿਜਾ ਰਿਹਾ ਹੈ ਤੇ ਕੌਣ ਹੈ, ਤੇ ਫਿਰ ਉਹਨਾਂ ਦੀ ਗੱਲ ਬਿਲਕੁਲ ਠੀਕ ਹੈ ਕਿ ਭਾਈ ਉਹ ਆਏ ਦਿੱਲੀ ਵਾਲੇ 4-5 ਪਾਰਟੀਆਂ ਬਣਾ ਕੇ ਦਿੱਲੀ ਜਾ ਕੇ ਬਹਿ ਗਏ। ਹੁਣ ਜਿਹੜੀਆਂ ਨੇ ਆਨੀਆਂ ਭੇਡਾਂ ਆਪਸ ਲੜਨਗੀਆਂ, ਸਿਰ ਪਾਟਣਗੇ, ਤੇ ਉਹ ਬੈਠੇ ਜਿਹੜੇ ਨੇ ਉਹ ਆਰਾਮ ਨਾਲ ਦੇਖਣਗੇ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਸ਼ੇਰਾਂ ਦੀ ਕੌਮ ਜ਼ਰੂਰ ਹੈ, ਪਰ ਜਿਹੜੀ ਮਾਈਂਡ ਬੋਗਲਿੰਗ ਗੇਮ ਹੈ ਉਹਦੇ 'ਚ, ਔਰ ਉਹਨਾਂ ਨੇ ਫਿਰ ਉਹਦੇ 'ਚ ਇੱਕ ਟੈਕਨੀਕਲ ਨੁਕਤਾ ਵੀ ਮਾਰਿਆ ਕਿ ਸ਼ੇਰ ਵੀ ਸਰਕਸ ਦੇ ਵਿੱਚ ਅਲਟੀਮੇਟਲੀ ਰਿੰਗ ਮਾਸਟਰ ਦਾ ਆਰਡਰ ਜਿਹੜਾ ਓਬੇ ਕਰਦਾ, ਪਰ ਵੁਲਫ ਜਿਹੜਾ ਭੇੜੀਆ ਉਹਨੂੰ ਕਦੇ ਕਿਸੇ ਨੇ ਸਰਕਸ 'ਚ ਨਹੀਂ ਦੇਖਿਆ ਵੀ ਉਹਦਾ ਉਹ ਨਹੀਂ ਬਣਦਾ ਹੈ। ਚਲੋ ਇਹ ਇੱਕ ਵੱਖਰਾ ਅੰਦਾਜ਼ ਹੈ। ਸੋ ਅਸੀਂ ਇਹ ਦੇਖ ਰਹੇ ਹਾਂ ਵੀ ਗੁਰਪ੍ਰੀਤ ਘੁੱਗੀ ਜਿਹੜੇ ਹੁਣ ਕਨਵੀਨਰ ਥਾਪੇ ਗਏ ਨੇ, ਹਾਲਾਂਕਿ ਅਸੀਂ ਹਮੇਸ਼ਾ ਹੀ ਕਿਸੇ ਨੂੰ ਨਿੱਜੀ ਤੌਰ ਤੇ ਟਾਰਗੇਟ ਕਰਕੇ ਉਸ ਨੂੰ ਨੈਗੇਟ ਕਰਨ ਦੇ ਹੱਕ 'ਚ ਨਹੀਂ ਹੁੰਦੇ। ਔਰ ਕੋਈ ਕਲਾਕਾਰ ਹੈ, ਕਲਾਕਾਰ ਕਿਸ ਲੈਵਲ ਦਾ ਹੈ, ਉਸ ਨੂੰ ਵੀ ਅਸੀਂ ਸਮਝਦੇ ਹਾਂ ਕਿ ਭਾਈ ਇਹ ਉਸ ਦਾ ਪ੍ਰੈਰੋਗੇਟਿਵ ਹੈ, ਲੋਕਾਂ ਨੇ ਜੱਜ ਕਰਨਾ ਹੁੰਦਾ। ਪਰ ਜਦੋਂ ਤੁਸੀਂ ਇੱਕ ਪੋਲੀਟੀਕਲ ਰੋਲ 'ਚ ਆ ਜਾਂਦੇ ਹੋ ਔਰ ਪੋਲੀਟੀਕਲ ਰੋਲ 'ਚ ਫਿਰ ਜ਼ਾਹਰ ਹੈ ਵੀ ਤੁਹਾਡਾ ਪਿਛੋਕੜ ਉਹ ਵੀ ਅੰਡਰ ਸਕੈਨਰ ਹੁੰਦਾ ਹੈ, ਤੁਸੀਂ ਕੀ ਕੀਤਾ ਹੈ, ਕੀ ਕਿਹਾ। ਔਰ ਜੇ ਕੱਲ ਨੂੰ ਤੁਹਾਡੇ ਹੱਥ 'ਚ ਪਾਵਰ ਆਉਂਦੀ ਹੈ, ਜਿਵੇਂ ਕਿ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸਰਕਾਰ ਬਣਾਏਗੀ, ਫਿਰ ਇਹ ਦੇਖਣਾ ਪਵੇਗਾ ਕਿ ਵੀ ਜਿਹੜਾ ਉਸ ਸਰਕਾਰ ਬਣਾਉਣ ਵਾਲੀ ਪਾਰਟੀ ਦਾ ਕਨਵੀਨਰ ਹੈ ਉਸ ਦਾ ਪਿਛੋਕੜ, ਖਾਸ ਤੌਰ ਤੇ ਸਿਆਸੀ ਮਾਮਲੇ, ਨਿੱਜੀ ਜੀਵਨ 'ਚ ਵੀ ਅਸੀਂ ਸਮਝਦੇ ਹਾਂ ਵੀ ਅਸੀਂ ਨਾ ਹੀ ਉਹਦੇ 'ਚ ਕੋਈ ਬਹੁਤੀ ਦਿਲਚਸਪੀ ਰੱਖਦੇ ਹਾਂ ਔਰ ਨਾ ਹੀ ਉਹ ਕੋਈ ਬਣਦਾ ਇਸ ਪਲੇਟਫਾਰਮ ਤੋਂ। ਔਰ ਫਿਰ ਜਿਵੇਂ ਮੈਂ ਅਕਸਰ ਜ਼ਿਕਰ ਕਰਦਾ, ਸਾਡੇ ਮਿੱਤਰ ਸ਼ੇਖ ਸਾਹਿਬ ਇੱਕ ਗੱਲ ਜਦੋਂ ਵੀ ਕਿਸੇ ਕ੍ਰਾਈਟੇਰੀਆ ਨੂੰ ਦੇਖਣਾ, ਉਹਨਾਂ ਨੇ ਕਹਿਣਾ once it's a chance, twice it is coincidence, thrice it is certain। ਕਿ ਕੋਈ ਚੀਜ਼ ਇੱਕ ਵਾਰੀ ਕੋਈ ਗਲਤੀ ਜਾਂ ਹੁਣ ਤੁਸੀਂ ਕਹਿੰਦੇ ਚਲੋ ਚਾਂਸ ਹੈ ਹੋਇਆ, ਕੋਇਨਸੀਡੈਂਸ ਹੁੰਦਾ ਚਲੋ ਇੱਕ ਦੇ ਨਾਲ ਇੱਕ ਜੁੜ ਗਈ ਗੱਲ, ਪਰ ਇਵੇਂ ਹੈ ਨਹੀਂ ਸੀ। ਪਰ ਜਦੋਂ ਕੋਈ ਗੱਲ ਤੀਸਰੀ ਵਾਰ ਹੁੰਦੀ ਹੈ ਉਦੋਂ ਸਮਝੋ ਕਿ ਵੀ ਜਿਹੜੀਆਂ ਪਹਿਲੀਆਂ ਦੋ ਨੇ ਉਹ ਵੀ ਠੀਕ ਨੇ। ਹੁਣ 4 ਘਟਨਾਵਾਂ ਆਲਮੋਸਟ ਗੁਰਪ੍ਰੀਤ ਘੁੱਗੀ ਦੇ ਹਵਾਲੇ ਨਾਲ ਜਿਹੜੀਆਂ ਐਂਟਾਈ ਸਿੱਖ ਪੰਥ ਭੁਗਤਦੀਆਂ ਨੇ, ਉਹਨਾਂ ਦੇ ਵਿੱਚ ਜ਼ਾਹਰ ਹੈ ਕਿ ਪਹਿਲੀ ਵਾਰ ਮੈਂ ਉਹ ਵੀਡੀਓ ਦੇਖੀ, ਕੋਈ ਇਹਨਾਂ ਦਾ ਮਿੱਤਰ, ਮੈਨੂੰ ਯਾਦ ਨਹੀਂ ਹੈ ਕਿਹੜਾ ਕਲਾਕਾਰ ਸੀ ਜਿਹਦੀ ਮੌਤ ਹੋਈ, ਔਰ ਉਹ ਨਿਰੰਕਾਰੀ ਸੀ, ਨਕਲੀ ਨਿਰੰਕਾਰੀ, ਔਰ ਇਹ ਉਹਦੇ ਜਿਹੜਾ ਭੋਗ ਦੇ ਉੱਤੇ ਗਿਆ। ਚਲੋ ਇਹ ਵੀ ਸਮਝ ਆ ਸਕਦਾ ਕੋਈ ਤੁਹਾਡਾ ਕੁਲੀਗ ਹੈ, ਤੁਸੀਂ ਕਿਸੇ ਦੇ ਸੰਸਕਾਰ ਤੇ ਚਲੇ ਗਏ, ਫਿਰ ਸੰਸਕਾਰ ਤੋਂ ਬਾਅਦ ਤੁਸੀਂ ਜਿੱਥੇ ਉਹਨਾਂ ਦਾ ਮੇਨ ਸਮਾਗਮ ਹੈ ਉਹਦੇ 'ਚ ਗਏ, ਜਿਹਦੇ 'ਚ ਕਿ ਜਿਹੜਾ ਹਰਦੇਵ ਭੋਲਾ ਜਿਹੜਾ ਕਿ ਹੁਣ ਮਾਰਿਆ ਗਿਆ ਪਿੱਛੇ ਐਕਸੀਡੈਂਟ 'ਚ, ਉਹ ਆਇਆ ਹੋਇਆ ਸੀ। ਹੁਣ ਤੁਸੀਂ ਉੱਥੇ, ਜੇ ਤੁਹਾਨੂੰ ਪਤਾ ਹੈ ਤੁਸੀਂ ਸਿੱਖੀ ਫੇਥ ਰੱਖਦੇ ਹੋ, ਤੁਹਾਨੂੰ ਪਤਾ ਹੈ ਵੀ ਨਰਕਧਾਰੀਆਂ ਨੂੰ ਜਿਹੜਾ ਉਹ 10 ਜੂਨ 1978 ਦੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੇ ਨਾਲ ਉਹਨਾਂ ਦਾ ਬਾਈਕਾਟ ਕੀਤਾ ਗਿਆ ਔਰ ਕਿਹਾ ਗਿਆ ਕਿ ਵੀ ਇਹਨਾਂ ਦੇ ਨਾਲ ਕੋਈ ਵੀ ਕਿਸੇ ਕਿਸਮ ਦਾ ਨਹੀਂ ਰੱਖਣਾ, ਉੱਥੇ ਤੁਸੀਂ ਬੋਲਦੇ ਹੋ। ਚਲੋ ਇਹ ਵੀ ਤੁਸੀਂ ਕਹਿੰਦੇ ਹੋ ਜੀ ਮਿੱਤਰ ਸੀ, ਤੁਸੀਂ ਦੱਸਣਾ ਕਿੰਨਾ ਚੰਗਾ। ਜਦੋਂ ਤੁਸੀਂ ਉਹ ਵੀਡੀਓ ਦੇਖਦੇ ਹੋ, ਉਹ ਬੋਲਣ ਤੋਂ ਪਹਿਲੇ ਗੁਰਪ੍ਰੀਤ ਘੁੱਗੀ ਉਹਦੇ ਵੱਲ, ਭੋਲੇ ਵੱਲ ਮੂੰਹ ਕਰਕੇ ਕਹਿੰਦਾ ਧੰਨ ਨਿਰੰਕਾਰ, ਫਿਰ ਉਹ ਸ਼ੁਰੂ ਕਰਦਾ ਬੋਲਣਾ। ਸੋ ਜ਼ਾਹਰ ਹੈ ਵੀ ਤੁਸੀਂ ਇੱਕ ਬੈਨੀਫਿਟ ਆਫ ਡਾਊਟ ਦਿੰਦੇ ਹੋ, ਦੂਜਾ ਇੱਕੋ ਘਟਨਾ 'ਚ ਜੇ ਹੁਣ
ਉੱਥੇ ਨਿਰੰਕਾਰੀਆਂ ਦੇ ਸਮਾਗਮ 'ਚ ਜਾਣਾ, ਐਡਰੈਸ ਵੀ ਕਰਨਾ ਤੇ ਐਡਰੈਸ ਧੰਨ ਨਿਰੰਕਾਰ ਨਾਲ ਸ਼ੁਰੂ ਕਰਨਾ। ਫਿਰ ਤੁਹਾਨੂੰ ਦੱਸਣਾ ਪਏਗਾ ਵੀ ਤੁਹਾਡਾ ਯਕੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 'ਚ ਹੈ ਜਾਂ ਤੁਹਾਡਾ ਯਕੀਨ ਧੰਨ ਨਿਰੰਕਾਰ 'ਚ ਹੈ ਜੀ। ਫਿਰ ਜਿਹੜੀ ਅੱਜ ਇੰਡੀਅਨ ਐਕਸਪ੍ਰੈਸ, ਮੈਨੂੰ ਵੀ ਨਹੀਂ ਸੀ ਪਤਾ, ਇੰਟਰਵਿਊ ਘੁੱਗੀ ਦਾ ਸਾਹਮਣੇ ਆਇਆ। ਹਾਲਾਂਕਿ ਇਹ ਖਬਰ ਘੁੰਮਦੀ ਸੀ ਕਿ ਵੀ ਇਹ ਜਿਹੜਾ ਨੇੜੇ ਰਿਹਾ ਜਾਂ 1992 ਤੋਂ 94 ਤੱਕ ਜਿਹੜੇ ਨੌਜਵਾਨ ਮਾਰੇ ਗਏ, ਉਸ ਪੀਰੀਅਡ ਦੇ ਵਿੱਚ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਕਲਚਰਲ ਦੇ ਨਾਂ ਥੱਲੇ ਕਿ ਭਾਈ ਜਿੱਥੇ ਖੂਨ ਦਾ ਦਰਿਆ ਵਗਿਆ ਹੁਣ ਉੱਥੇ ਤੁਸੀਂ ਭੰਗੜੇ ਪਾਓ ਤੇ ਪਵਾਓ, ਜਦੋਂ ਕਿ ਸਾਰਾ ਲਚਰਪੁਣਾ ਜਿਹੜੀਆਂ ਬਹੁਤ ਸਾਰੀਆਂ ਆਡੀਓ ਟੇਪਸ ਉਦੋਂ ਆਈਆਂ। ਔਰ ਉਸ ਪੀਰੀਅਡ 'ਚ ਕੁਛ ਨੂੰ ਉਹਨੇ ਪੁਲਿਸ ਦੇ ਵਿੱਚ ਫਾਰਮਲ ਅਹੁਦੇ ਦਿੱਤੇ ਸੀ KP ਗਿੱਲ ਨੇ। ਔਰ ਅੱਜ ਇਹਨੇ ਖੁਦ ਐਡਮਿਟ ਕੀਤਾ ਹੈ ਕਿ ਮੈਨੂੰ KP ਗਿੱਲ ਨੇ ASI ਭਰਤੀ ਕੀਤਾ ਸੀ ਪੰਜਾਬ ਪੁਲਿਸ। ਇਹ ਉਸ ਦੌਰ ਦੀ ਗੱਲ ਹੈ, 92 ਤੋਂ 94 ਦੇ ਪੀਰੀਅਡ 'ਚ, 94 ਦੇ ਨੇੜੇ ਤੇੜੇ। ਔਰ ਉਹਨੇ ਕਿਹਾ ਜੀ ਮੈਂ ਥੋੜੀ ਦੇਰ ਹੀ ਨੌਕਰੀ ਕੀਤੀ ਕਿਉਂਕਿ ਮੇਰੇ ਪਿਤਾ ਨੂੰ ਪਸੰਦ ਨਹੀਂ ਸੀ ਕਿ ਮੈਂ ਪੁਲਿਸ 'ਚ ਨੌਕਰੀ ਕਰਾਂ। ਪਿਤਾ ਨੂੰ ਤਾਂ ਨਜ਼ਰ ਆ ਰਿਹਾ ਹੋਣਾ ਕਿ ਬਈ ਇਹ ਟੱਬਰ ਸਾਡਾ ਜਿਹੜਾ ਉਹ ਸਫਰ ਕਰੇਗਾ, ਤਾਂ ਫਿਰ ਮੈਂ ਛੱਡ ਦਿੱਤਾ। ਸੋ ਜ਼ਾਹਰ ਹੈ ਕਿ ASI ਉਸ ਦੌਰ 'ਚ ਭਰਤੀ ਹੋਣਾ, ਔਰ ਉਹ ਕਲਚਰਲ ਵਿੰਗ ਦੇ ਵਿੱਚ, ਵਿੰਗ ਵੀ ਉਹੀ ਸੀ ਜਿਹਦੇ ਥੱਲੇ ਜੋ ਕੁਝ ਉੱਥੇ ਕੀਤਾ ਕਰਾਇਆ ਗਿਆ ਉਹ ਜ਼ਾਹਰ ਹੈ। ਹੁਣ ਜੇ ਬਾਈ ਓਨ ਐਡਮਿਸ਼ਨ ਗੁਰਪ੍ਰੀਤ ਘੁੱਗੀ ਜਿਹੜਾ ਉਹ ASI ਹੈ ਪੰਜਾਬ ਪੁਲਿਸ ਦਾ, ਭਾਵੇਂ ਬਾਅਦ 'ਚ ਰਿਜ਼ਾਈਨ ਹੀ ਕੀਤਾ ਹੋਏ ਜੀ, ਤਾਂ ਫਿਰ ਤੁਸੀਂ ਹੁਣ ਕੀ ਅੰਦਾਜ਼ਾ ਲਾਓਗੇ। ਔਰ ਫਿਰ ਗੱਲ ਇੱਕ ਹੁੰਦਾ ਹੈ ਕਿ ਜੀ ਚਲੋ ਤੁਸੀਂ ਕੋਈ ਗਲਤੀ ਕੀਤੀ। ਉਸ ਤੋਂ ਬਾਅਦ ਉਹ ਵੀਡੀਓਜ਼ ਨੇ ਹੁਣ ਸਾਹਮਣੇ ਜਿਹਦੇ 'ਚ ਉਹ ਸਿਫਤ ਕਰ ਰਿਹਾ ਪੰਜਾਬ ਪੁਲਿਸ ਦੀ ਜੀ ਕਿ ਤੁਹਾਡੀ ਬਦੌਲਤ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਸ਼ਾਂਤੀ ਪਰਤੀ, ਜੇ ਤੁਸੀਂ ਨਾ ਕਰਦੇ ਤਾਂ ਇਹ ਕਿਵੇਂ ਹੁੰਦਾ। ਹੁਣ ਇਹ ਤਿੰਨ, ਹੁਣ ਇੱਥੇ ਚੌਥੀ ਘਟਨਾ ਆ ਹੁਣੇ ਹੀ ਕਨਵੀਨਰ ਬਣਨ ਤੋਂ ਬਾਅਦ ਉਹਨੇ ਇਹ ਬਿਆਨਬਾਜ਼ੀ ਕੀਤੀ ਹੈ। ਉਹਨੇ ਕਿਹਾ ਜੀ ਇਹ ਇਲਜ਼ਾਮ ਲੱਗ ਰਿਹਾ ਹੈ ਕਿ ਜੀ ਬਾਹਰ ਵਾਲੇ, UP ਵਾਲੇ, ਬਿਹਾਰ ਵਾਲੇ ਆ ਕੇ ਪੰਜਾਬ 'ਚ ਦੱਸ ਰਹੇ ਨੇ ਕਿ ਕਿਵੇਂ ਲੀਡਰਸ਼ਿਪ ਕਰਨੀ ਹੈ, ਕਿਵੇਂ ਕਰਨਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰੇ ਬਣਾਏ ਸੀ ਤੇ ਇੱਕ ਲਾਹੌਰ ਤੋਂ ਸੀ ਭਾਈ ਦਇਆ ਸਿੰਘ, ਦੂਸਰੇ ਤਾਂ ਇੱਕ UP ਤੋਂ ਸੀ, ਹਾਲਾਂਕਿ ਨਾ ਤਾਂ ਕੋਈ UP 'ਚੋਂ ਸੀ। ਤੇ ਹੁਣ ਤੁਸੀਂ ਇਹਨਾਂ ਨੂੰ ਜਿਹੜੇ ਸਤਾ ਦੇ ਭੁੱਖੇ ਔਰ ਜਿਨ੍ਹਾਂ ਦੇ ਉੱਤੇ ਸਰੀਰਕ ਸ਼ੋਸ਼ਣ ਦੇ ਜਿਹੜੇ ਨੇ ਇਲਜ਼ਾਮ ਲੱਗ ਰਹੇ ਨੇ, ਕੋਈ ਮਾਈਨੋਰਿਟੀ ਵਿਮਨ ਕਮਿਸ਼ਨ ਦੇ ਸਾਹਮਣੇ ਵੀ ਕੇਸ ਆਣੇ ਨੇ। ਆਲਰੇਡੀ ਇਹਨਾਂ ਦੇ ਇੱਕ MLA ਨੇ ਕਿਹਾ ਕਿ ਪੰਜਾਬ 'ਚ ਕਿਵੇਂ ਇਹਨਾਂ ਨੇ ਕਰੋੜਾਂ ਰੁਪਏ ਇਕੱਠੇ ਕੀਤੇ ਨੇ ਔਰ ਕਿਵੇਂ ਜਿਹੜੀ ਹੈ ਵਿਮਨ ਨੂੰ ਐਕਸਪਲੋਇਟ ਕੀਤਾ। ਹੁਣ ਇਹ ਬੰਦਾ ਧੰਨ ਨਿਰੰਕਾਰ ਕਹਿਣ ਵਾਲਾ, KP ਗਿੱਲ ਦੇ ਗੁਣ ਗਾਇਨ ਕਰਨ ਵਾਲਾ, ਉਸ ਦਾ ASI ਜਿਹੜਾ ਇਹ ਇਹਨਾਂ ਨੂੰ 5 ਪਿਆਰਿਆਂ ਦੇ ਨਾਲ ਤਸ਼ਬੀਹ ਦੇ ਰਿਹਾ ਕੰਪੈਰੀਜ਼ਨ। ਹੁਣ ਤੁਸੀਂ ਇਸ ਸਾਰੇ ਨੂੰ ਕਿੱਧਰ ਨੂੰ ਲਿਜਾਓਗੇ। ਔਰ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਅਸੀਂ ਇਹ ਵੀ ਸਮਝਦੇ ਹਾਂ ਕਿ ਜਦੋਂ ਬਾਰ-ਬਾਰ ਪ੍ਰੋਟੈਸਟ ਹੁੰਦੇ ਨੇ ਉਨੀ ਤੁਹਾਡੀ ਤਾਕਤ ਹੁੰਦੀ ਹੈ, ਉਹ ਤੁਸੀਂ ਸਟ੍ਰੈਚ ਆਊਟ ਕਰਦੇ ਹੋ। ਲੇਕਿਨ ਇਸ ਹਾਲਾਤ ਦੇ ਵਿੱਚ ਜਦੋਂ ਇਹ ਸਬੂਤ ਸਾਹਮਣੇ ਆਏ ਔਰ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਮਾਫੀ ਮੰਗ, ਇਸ ਦੇ ਲਈ ਖਾਸ ਤੌਰ ਤੇ ਜਿਹੜਾ ਲੇਟੈਸਟ ਹੈ 50 ਪਿਆਰਿਆਂ ਵਾਲਾ, ਤੇ ਗੋਲ-ਮੋਲ ਜੀਆਂ ਗੱਲਾਂ ਕੀਤੀਆਂ। ਸੋ ਆਲਰੇਡੀ ਜਿਹੜਾ ਪ੍ਰੋਟੈਸਟਾਂ ਦਾ ਸਿਲਸਿਲਾ ਹੈ, ਟ੍ਰੇਸੀ ਦੇ ਵਿੱਚ ਜਿੱਥੇ ਗੁਰਪ੍ਰੀਤ ਘੁੱਗੀ ਆਇਆ ਉੱਥੇ ਬੜਾ ਜ਼ੋਰਦਾਰ ਪ੍ਰੋਟੈਸਟ ਹੋਇਆ ਔਰ ਦਰਸ਼ਕ ਸਕਰੀਨ ਤੇ ਦੇਖ ਰਹੇ ਨੇ। ਸਿੱਖਸ ਫਾਰ ਜਸਟਿਸ ਵੱਲੋਂ ਇਹ ਜਾਣਕਾਰੀ ਜਿਹੜੀ ਹੈ 4 ਚੁਫੇਰੇ ਦਿੱਤੀ ਗਈ ਹੈ। ਜਿਹੜਾ 16 ਸਤੰਬਰ ਨੂੰ ਸ਼ੁੱਕਰਵਾਰ ਮਿਰਾਜ ਬਾਲ ਰੂਮਸ ਫਰੀਮੌਂਟ 'ਚ ਪ੍ਰੋਟੈਸਟ ਹੈ ਔਰ 17 ਸਤੰਬਰ ਸੈਚਰਡੇ ਸਵੇਰੇ 11:30 ਵਜੇ ਰਾਇਲ ਇੰਡੀਆ ਪੈਲੇਸ ਰਿਚਮੰਡ ਹਿਲ ਨਿਊਯਾਰਕ 'ਚ ਪ੍ਰੋਟੈਸਟ ਹੈ ਔਰ ਸੈਚਰਡੇ 17 ਸਤੰਬਰ ਨੂੰ 4:30 ਵਜੇ ਰੋਜ਼ ਗਾਰਡਨ ਬੈਂਕੁਏਟ ਹਾਲ ਨਿਊ ਜਰਸੀ ਦੇ ਵਿੱਚ ਪ੍ਰੋਟੈਸਟ ਹੈ ਜੀ। ਔਰ ਮੈਂ ਸਮਝਦਾ ਹਾਂ ਵੀ ਇਸ ਨਾਲ ਦੋ ਗੱਲਾਂ ਕਲੀਅਰ ਨੇ। ਇੱਕ ਤਾਂ ਸੁਖਬੀਰ ਬਾਦਲ ਬਾਰ-ਬਾਰ ਇਲਜ਼ਾਮ ਲਾ ਰਿਹਾ ਸੀ ਜਾਂ ਲਾਉਂਦਾ ਹੈ ਕਿ ਜੀ ਆਮ ਆਦਮੀ ਪਾਰਟੀ ਦੀ ਹਮਾਇਤ ਖਾਲਿਸਤਾਨੀ ਕਰਦੇ ਨੇ। ਸੋ ਮੈਂ ਸਮਝਦਾ ਵੀ ਇਹ ਮੈਸੇਜ ਜ਼ਰੂਰ ਗਿਆ ਹੈ ਵੀ ਜੇ ਇੱਥੇ ਸੋਨੀਆ ਗਾਂਧੀ, ਜਗਦੀਸ਼ ਟਾਈਟਲਰ, ਕਮਲਨਾਥ ਦੇ ਖਿਲਾਫ ਪ੍ਰੋਟੈਸਟ ਹੋ ਸਕਦੇ ਨੇ, ਮੁਕੱਦਮੇ ਦਾਇਰ ਹੋ ਸਕਦੇ ਨੇ, ਬਾਦਲ ਪਿਓ ਪੁੱਤਰ ਦੇ ਖਿਲਾਫ ਮੁਕੱਦਮੇ ਹੋ ਸਕਦੇ ਨੇ, ਅਕਾਲੀ ਕੋਈ ਸਿਕੰਦਰ ਮਲੂਕਾ ਆਏ, ਕੋਈ ਹੋਰ ਆਏ, ਉਹਨਾਂ ਦੇ ਖਿਲਾਫ ਪ੍ਰੋਟੈਸਟ ਹੋ ਸਕਦੇ ਨੇ। ਤੇ ਅੱਜ ਨੋ ਮੈਟਰ ਆਮ ਆਦਮੀ ਪਾਰਟੀ ਉੱਥੇ ਜਿਹੜੀ ਹੈ ਆਪਣੇ ਆਪ ਨੂੰ ਕੀ ਕਹਿ ਕੇ ਵੇਚਦੀ ਹੈ ਕਿ ਕੀ ਕਰ ਦੇਣਗੇ, ਲੇਕਿਨ ਬਾਹਰਲੇ ਸਿੱਖਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਪਸ਼ਟ ਹੈ ਕਿ ਅਲਟੀਮੇਟਲੀ ਇਹ ਸਾਰੇ ਹੀ ਇੱਕੋ ਥੈਲੀ ਦੇ ਚੱਟੇ ਬੱਟੇ ਨੇ। ਔਰ ਜਿਵੇਂ ਵੀਰ ਸਰਬਜੀਤ ਸਿੰਘ ਨੇ ਇਹ ਕਿਹਾ, ਸ਼ਰਨਜੀਤ ਸਿੰਘ ਉਹਨਾਂ ਨੇ ਕਿਹਾ ਕਿ ਬਈ ਇਨ ਦਾ ਐਂਡ ਆਫ ਦਾ ਡੇ
ਦਿੱਲੀ ਮਾਸਟਰਸ ਇੰਟੈਲੀਜੈਂਸ ਬਿਊਰੋ ਹੋਏ ਜਾਂ ਏਜੰਸੀਆਂ ਹੋਣ, ਉਹ ਬੈਠੇ ਦੇਖ ਰਹੇ ਨੇ ਕਿ ਹੁਣ ਸਿਰ ਪਾਟਣਗੇ ਪੰਜਾਬੀਆਂ ਦੇ, ਸਿੱਖਾਂ ਦੇ ਖਾਸ ਕਰ, ਤੇ ਫਿਰ ਉਹੀ ਕਹਿਣਗੇ ਦੇਖ ਲਓ ਜੀ ਇਹ ਤਾਂ ਬਿਲਕੁਲ ਸ਼ਾਂਤਮਈ ਕਿੱਥੇ ਰਹਿਣਾ ਇਹਨਾਂ ਨੇ, ਇਹ ਤਾਂ ਬਿਲਕੁਲ ਇੱਕ ਜਿਹੜੇ ਆ ਕ੍ਰਿਮੀਨਲ ਕਿਸਮ ਦੇ ਲੋਕ ਨੇ। ਸੋ ਅਸੀਂ ਇਹਨਾਂ ਦਾ ਵੀਰ ਸ਼ਰਨਜੀਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਮਨਜੋਤ ਕੌਰ ਦੀ ਜਿਹੜੀ ਲਿਖਤ ਹੈ ਆਪਾਂ ਪਹਿਲਾਂ ਡਿਸਕਸ ਕੀਤੀ ਸੀ, ਜਿਹੜਾ ਉਹਨਾਂ ਦਾ ਰਹਿੰਦਾ ਪਾਰਟ ਆਪਾਂ ਕਰਨ ਲੱਗੇ ਆ ਉਹਨਾਂ ਨੂੰ ਡਿਸਕਸ। ਲਿਖਦੇ ਹਨ, ਤੁਸੀਂ ਸੋਚਦੇ ਹੋਵੋਗੇ ਕਿ ਖਾਲਿਸਤਾਨ ਨੂੰ ਜ਼ਿਆਦਾ ਸਪੋਰਟ ਕਿਉਂ ਨਹੀਂ ਮਿਲਦੀ। ਉਸ ਦਾ ਇੱਕ ਕਾਰਨ ਪੰਜਾਬੀਆਂ ਵੱਲੋਂ ਪ੍ਰਵਾਸੀ ਸਿੱਖਾਂ ਨਾਲ ਕੀਤਾ ਗਿਆ ਵਰਤਾਰਾ ਹੈ। ਉਹਨਾਂ ਨੂੰ ਹਜੇ ਵੀ ਲੱਗਦਾ ਹੈ ਕਿ ਉਹਨਾਂ ਨੂੰ ਪੰਜਾਬੀ ਸਿੱਖਾਂ ਦੀ ਕਰਨੀ ਕਾਰਨ ਭੁਗਤਣਾ ਪਿਆ। ਉਹ ਸਮਝਦੇ ਹਨ ਕਿ ਪੰਜਾਬੀ ਸਿੱਖਾਂ ਕਾਰਨ ਅਸੀਂ ਸਭ ਗਵਾ ਲਿਆ। ਉਹ ਇਕੱਲੇ ਯਤੀਮਾਂ ਵਾਂਗ ਮਹਿਸੂਸ ਕਰਦੇ ਹਨ, ਕਿਉਂਕਿ ਗੁਆਂਢੀ ਅਤੇ ਸਥਾਨਕ ਪ੍ਰਸ਼ਾਸਕ ਸ਼ੱਕੀ ਸਾਬਤ ਹੋਇਆ ਤੇ ਕੋਈ ਉਹਨਾਂ ਨੂੰ ਮਿਊਨਿਸਪਲ ਚੋਣਾਂ ਵਿੱਚ ਵੀ ਨਹੀਂ ਪੁੱਛਦਾ। ਪੰਜਾਬ ਦੇ ਸਿੱਖਾਂ ਨੂੰ ਅਜੇ ਤੱਕ ਸਿੱਖ ਪ੍ਰਵਾਸੀਆਂ ਲਈ ਵਰਤੇ ਜਾਂਦੇ ਸ਼ਬਦ ਪੱਗ ਵਾਲੇ, ਬਾਣੀਏ, ਬਾਹਰੋਂ ਆਏ, ਜਹਾਜੀ ਅੱਜ ਵੀ ਭੁੱਲੇ ਨਹੀਂ। ਇਹਨਾਂ ਨੂੰ ਰਹਿਣ ਨੂੰ ਕੋਈ ਥਾਂ ਨਹੀਂ ਦਿੱਤੀ ਗਈ। ਇੱਥੋਂ ਤੱਕ ਕਿ ਗਰਾਜ ਵਿੱਚ ਵੀ ਕਿਰਾਏ ਤੇ ਰਹਿਣ ਨੂੰ ਇਜਾਜ਼ਤ ਨਹੀਂ ਦਿੱਤੀ। ਕਿਵੇਂ ਉਹਨਾਂ ਨਾਲ ਕੋਈ ਵਿਆਹ ਕਰਵਾਉਣ ਨੂੰ ਤਿਆਰ ਨਹੀਂ, ਕੰਮ ਦੇਣ ਨੂੰ ਤਿਆਰ ਨਹੀਂ, ਉਹਨਾਂ ਦੀਆਂ ਦੁਕਾਨਾਂ ਤੇ ਜਾਣ ਨੂੰ ਤਿਆਰ ਨਹੀਂ। ਜੇ ਕੋਈ ਪ੍ਰਵਾਸੀ ਸਿੱਖ ਨਾਲ ਵਿਆਹ ਕਰਾ ਲੇ ਤਾਂ ਉਹਨਾਂ ਦੇ ਰਿਸ਼ਤੇਦਾਰ ਤਾਨੇ ਮਾਰਦੇ ਸਨ ਕਿ ਬਾਹਰਲਿਆਂ ਨੂੰ ਕੁੜੀ ਮੁੰਡਾ ਦੇ ਕੇ ਬਹੁਤ ਵੱਡੀ ਗਲਤੀ ਕੀਤੀ। ਇਹਨਾਂ ਕੋਲ ਤਾਂ ਜ਼ਮੀਨ ਹੀ ਨਹੀਂ ਅਤੇ ਇਹਨਾਂ ਦੀ ਜਾਤ ਬਾਰੇ ਕਿਸੇ ਨੂੰ ਜ਼ਿਆਦਾ ਨਹੀਂ ਪਤਾ। ਮੈਂ ਕਾਨਪੁਰ ਤੋਂ ਇੱਕ ਪਰਿਵਾਰ ਨੂੰ ਨਿੱਜੀ ਤੌਰ ਤੇ ਜਾਣਦੀ ਹਾਂ, ਜਿਨ੍ਹਾਂ ਨੂੰ 2 ਵਾਰ 1947 ਵਿੱਚ ਤੇ 1984 ਵਿੱਚ ਆਪਣਾ ਘਰ-ਬਾਰ ਛੱਡਣਾ ਪਿਆ ਤੇ ਪੰਜਾਬੀਆਂ ਨੇ ਉਹਨਾਂ ਨੂੰ ਗਰਾਜ ਵਿੱਚ ਰਹਿਣ ਤੱਕ ਦੀ ਇਜਾਜ਼ਤ ਨਹੀਂ ਦਿੱਤੀ ਸੀ। ਕਿਵੇਂ ਉਸ ਦੇ ਘਰ ਵਾਲੇ ਨੂੰ ਪੰਜਾਬ ਜਾਣ ਤੇ ਝੂਠੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ ਉਹ ਪੰਜਾਬ ਛੱਡ ਗਏ। ਇਹ ਸਭ ਤੋਂ ਬਾਅਦ ਉਹ ਕਬੂਲਦੀ ਹੈ ਕਿ ਸਥਾਨਕ ਪੰਜਾਬੀ ਸਿੱਖਾਂ ਨੇ ਉਹਨਾਂ ਨੂੰ ਇਕੱਲਿਆਂ ਹੀ ਰੱਖਿਆ, ਕਦੇ ਵੀ ਗੁਰਦੁਆਰਾ ਸਾਹਿਬਾਨਾਂ ਵਿੱਚ ਤੇ ਹੋਰ ਸਿੱਖ ਮਸਲਿਆਂ ਵਿੱਚ ਕੁਝ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ। ਜ਼ਿਆਦਾਤਰ ਸਿੱਖ ਇਸ ਭੰਬਲ-ਭੂਸੇ ਦਾ ਸ਼ਿਕਾਰ ਹੋਏ ਅਤੇ ਜਾਨ ਦਾ ਖਤਰਾ ਹੋਣ ਦੇ ਬਾਵਜੂਦ ਵਾਪਸ ਉਹਨਾਂ ਥਾਵਾਂ ਤੇ ਚਲੇ ਗਏ ਜਿੱਥੋਂ ਉਹ ਆਏ ਸਨ। ਇਹ ਬੜੀ ਸ਼ਰਮਨਾਕ ਗੱਲ ਹੈ ਕਿ ਜਿਨ੍ਹਾਂ ਨੇ ਕੌਮ ਲਈ ਜੰਗ ਛੇੜੀ ਹੈ, ਉਹਨਾਂ ਨੇ ਆਪਣੇ ਹੀ ਭਰਾਵਾਂ ਨਾਲ, ਜਿਨ੍ਹਾਂ ਤੇ ਹਿੰਦੂ ਪੀੜਾਂ ਨੇ ਤਸ਼ੱਦਦ ਢਾਇਆ, ਇਹ ਵਰਤਾਰਾ ਕੀਤਾ। ਕੋਈ ਸਿੱਖਾਂ ਨੂੰ ਸੱਭਿਆਚਾਰਕ ਝਟਕਾ ਵੀ ਲੱਗਾ, ਕਿਉਂਕਿ ਬੋਲੀ ਅਤੇ ਵਰਤਾਰੇ ਵਿੱਚ ਕਾਫੀ ਅੰਤਰ ਹੈ। ਪੰਜਾਬੀਆਂ ਨੂੰ ਰੁੱਖਾ ਮੰਨਿਆ ਹੈ ਬਹੁਤਿਆਂ ਨੇ ਤੇ ਆਪਣੇ ਨਾਲ ਦੇ ਪ੍ਰਵਾਸੀ ਸਿੱਖਾਂ ਨਾਲ ਸਾਂਝ ਜ਼ਿਆਦਾ ਬੰਦੀ ਦੇਖੀ ਹੈ। ਹੋਰ ਸੂਬਿਆਂ ਦੀਆਂ ਚੰਗੀਆਂ ਨੌਕਰੀਆਂ, ਸੁਵਿਧਾਵਾਂ, ਸਕੂਲ, ਕਾਲਜ ਤੇ ਹੋਰ ਦੀਆਂ ਯਾਦਾਂ ਕਈਆਂ ਨੂੰ ਪਛਤਾਵਾ ਦਿੰਦੀਆਂ ਹਨ। ਜਿਹੜਾ ਬੰਦਾ ਦਿੱਲੀ, ਉੱਤਰਾਖੰਡ ਤੇ ਮੁੰਬਈ ਰਹਿ ਕੇ ਆਇਆ ਹੋਵੇ, ਉਸ ਨੂੰ ਕਈ ਚੀਜ਼ਾਂ ਵਿੱਚ ਪੰਜਾਬ ਬਹੁਤ ਪਛੜਿਆ ਲੱਗਦਾ ਹੈ। ਇਹਨਾਂ ਪ੍ਰਵਾਸੀ ਸਿੱਖਾਂ ਦੇ ਬੱਚਿਆਂ ਨੂੰ ਵੀ ਪੰਜਾਬੀ ਸਮਝ ਨਹੀਂ ਆਉਂਦੀ। ਸੱਭਿਆਚਾਰ, ਜਾਤ-ਪਾਤ ਕੁਝ ਵੀ ਨਹੀਂ ਪਤਾ। ਜਦੋਂ ਸਕੂਲ ਵਿੱਚ ਹਾਨੀ ਨੂੰ ਉਹਨਾਂ ਨੂੰ ਪਹਿਲਾ ਸਵਾਲ ਤੁਹਾਡੀ ਜਾਤ ਕੀ ਹੈ ਪੁੱਛਦੇ ਤਾਂ ਬਹੁਤੇ ਦੋ ਚਿੱਤੀ ਵਿੱਚ ਹੀ ਹੁੰਦੇ ਨੇ, ਜਾਂ ਫਿਰ ਤੁਸੀਂ ਕਿਹੜੇ ਪਿੰਡ ਤੋਂ ਹੋ। ਪਰਿਵਾਰਕ ਵਾਤਾਵਰਨ, ਬੋਲਚਾਲ, ਸੱਭਿਆਚਾਰ, ਖਾਣ-ਪੀਣ, ਰਹਿਣ-ਸਹਿਣ ਤੇ ਪੰਜਾਬੀ ਬੋਲਣ ਦੇ ਤਰੀਕੇ ਵਿੱਚ ਬਹੁਤ ਵੱਡਾ ਫਰਕ ਹੈ। ਇਹ ਸੁਣ ਕੇ ਦੁੱਖ ਮਹਿਸੂਸ ਹੁੰਦਾ ਹੈ ਕਿ ਪ੍ਰਵਾਸੀ ਸਿੱਖਾਂ ਨੂੰ ਅਜੇ ਵੀ ਮੂਲ ਪੰਜਾਬੀਆਂ ਦਾ ਇਹ ਫਿਕਰਾ ਯਾਦ ਹੈ ਕਿ ਇਹ ਸਾਡੀ ਧਰਤੀ ਤੇ ਨੌਕਰੀਆਂ ਕਬਜ਼ਾ ਕਰ ਲੈਣਗੇ। ਮੇਰੇ ਸ਼ਹਿਰ ਵਿੱਚ 1984 ਦੀਆਂ ਵਿਧਵਾਵਾਂ ਦੀ ਕਲੋਨੀ ਨੂੰ ਮੂਲ ਨਿਵਾਸੀ ਪੰਜਾਬੀਆਂ ਵੱਲੋਂ ਅੱਜ ਵੀ ਕਬਜ਼ਾ ਕਲੋਨੀ ਕਿਹਾ ਜਾਂਦਾ। ਇੱਥੇ ਰਹਿਣ ਵਾਲੇ ਸਾਰੇ ਮੁੱਖ ਧਾਰਾ ਵਿੱਚੋਂ ਕੱਢੇ ਹੋਏ ਜਾਪਤੇ ਹਨ। ਮੈਂ ਜਾਪਦੀ ਹਾਂ ਕਿ ਤੁਸੀਂ ਇਸ ਸਭ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ, ਕਿਉਂਕਿ ਤੁਸੀਂ ਉੱਥੇ ਬੈਠੇ ਸਿੱਖ ਨੌਜਵਾਨਾਂ ਨੂੰ ਇਹ ਸਭ ਦੱਸਣਾ ਹੀ ਨਹੀਂ ਚਾਹੁੰਦੇ, ਜਾਂ ਫਿਰ ਆਪ ਹੀ ਸੱਚ ਨਹੀਂ ਸੁਣਨਾ ਚਾਹੁੰਦੇ। ਪਰ ਇਹ ਵੀ ਸੱਚਾਈ ਹੈ ਕਿ ਕੁਝ ਬੇਸ਼ਰਮ ਸਿੱਖ ਪਰਿਵਾਰਾਂ ਨੇ ਦੰਗਾ ਪ੍ਰਭਾਵਿਤ ਪਰਿਵਾਰ ਹੋਣ ਦਾ ਦਾਅਵਾ ਕੀਤਾ ਅਤੇ ਮੁਆਵਜ਼ੇ ਦੇ ਪੈਸੇ ਲਏ ਸਰਕਾਰ ਕੋਲੋਂ, ਜਦਕਿ ਕਈ ਅਸਲ ਪੀੜਤ ਮੁਆਵਜ਼ਾ ਲੈਣਗੇ ਹੀ ਨਹੀਂ, ਕਿਉਂਕਿ ਉਹ ਡਰੇ ਹੋਏ ਸਨ ਕਿ ਕਿਤੇ ਉਹਨਾਂ ਦੀ ਪਹਿਚਾਣ ਹੋ ਗਈ ਤਾਂ ਉਹਨਾਂ ਨੂੰ ਮੁੜ ਨਿਸ਼ਾਨਾ ਬਣਾਇਆ ਜਾਵੇਗਾ। ਡਰ ਇੰਨਾ ਜ਼ਿਆਦਾ ਹੈ ਕਿ ਉਹ ਪੀੜਤ ਪਰਿਵਾਰ ਬਿਲਕੁਲ ਹੀ ਮੁਨਕਰ ਹਨ। ਮੈਂ ਇੱਕ ਬਹੁਤ ਅਮੀਰ ਸਿੱਖ ਔਰਤ ਨੂੰ ਜਾਣਦੀ ਹਾਂ ਜਿਸ ਨੇ ਹੁੱਬ ਕੇ ਦੱਸਿਆ ਹੈ ਕਿ ਕਿਵੇਂ ਉਸਨੇ ਮੁਆਵਜ਼ਾ ਲਿਆ ਜਦਕਿ ਉਹਨਾਂ ਦਾ ਨੁਕਸਾਨ ਨਹੀਂ ਹੋਇਆ। ਮੈਨੂੰ ਬਹੁਤ ਗੁੱਸਾ ਆਇਆ ਉਦੋਂ ਅਸਲ ਜਦ ਉਹ ਦੰਗਾ ਪ੍ਰਭਾਵਿਤ ਪਰਿਵਾਰਾਂ ਨੂੰ ਮੇਰੇ ਸਮੇਤ ਆਪਣੀ ਇਹ ਕਹਾਣੀ ਸੁਣਾ ਰਹੀ ਸੀ।
ਅੱਜ ਵੀ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਸਿੱਖ ਅਣਗੌਲਿਆਂ ਕੀਤੇ ਜਾਂਦੇ ਹਨ। ਜੇ ਵਿਆਹ ਲਈ ਉਹਨਾਂ ਨੂੰ ਆਪਣੇ ਸੂਬੇ ਵਿੱਚ ਸਿੱਖ ਪਰਿਵਾਰ ਨਾ ਮਿਲੇ ਤਾਂ ਉਹ ਪੰਜਾਬ ਵਿੱਚ ਮੂੰਹ ਕਰਦੇ ਨੇ, ਪਰ ਪੰਜਾਬੀ ਉਹਨਾਂ ਵੱਲ ਸ਼ੱਕ ਦੀ ਨਿਗਾਹ ਨਾਲ ਦੇਖਦੇ ਨੇ, ਸਵਾਲ ਕਰਦੇ ਨੇ ਕਿ ਇਹ ਜੱਟ ਨੇ, ਰਾਮਗੜੀਏ ਨੇ ਜਾਂ ਕੀ, ਉਹਨਾਂ ਕੋਲ ਜ਼ਮੀਨ ਕਿੰਨੀ ਕੁ ਹੈ। ਦੱਖਣੀ ਸਿੱਖ ਜਿਵੇਂ ਉਹਨਾਂ ਨੂੰ ਇਹ ਪਤਾ ਹੈ ਕਿ ਉਹ ਦੱਖਣੀ ਸਿੱਖ ਹਨ, ਜਾਤ ਨਹੀਂ ਪਤਾ ਉਹਨਾਂ ਨੂੰ। ਉਹਨਾਂ ਦੇ ਰਿਸ਼ਤੇ ਪੰਜਾਬੀਆਂ ਵੱਲੋਂ ਇਸ ਕਰਕੇ ਠੁਕਰਾ ਦਿੱਤੇ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਜਾਤ ਨਹੀਂ ਪਤਾ ਉਹਨਾਂ ਦੀ। ਦੁੱਖ ਦੀ ਗੱਲ ਹੈ ਕਿ ਸਿੱਖਾਂ ਵਿੱਚੋਂ ਬਾਹਰ ਜਾ ਕੇ ਵਿਆਹ ਕਰਾ ਰਹੇ ਹਨ। ਇਹ ਹੋਰ ਵੀ ਚੁਕਾ ਦੇਣ ਵਾਲੀ ਗੱਲ ਹੈ ਕਿ ਦੂਜੇ ਸੂਬਿਆਂ ਵਿੱਚੋਂ ਅੰਮ੍ਰਿਤਧਾਰੀ ਸਿੱਖਾਂ ਦਾ ਵੀ ਪੰਜਾਬ ਵਿੱਚ ਸਵਾਗਤ ਨਹੀਂ ਹੁੰਦਾ। ਮੈਂ ਇੱਕ ਅੰਮ੍ਰਿਤਧਾਰੀ ਪਰਿਵਾਰ ਨੂੰ ਜਾਣਦੀ ਹਾਂ ਜਿਨ੍ਹਾਂ ਨੇ ਦੂਜੇ ਸੂਬੇ ਵਿੱਚੋਂ ਅੰਮ੍ਰਿਤਧਾਰੀ ਪਰਿਵਾਰ ਦਾ ਰਿਸ਼ਤਾ ਇਹ ਕਹਿੰਦਿਆਂ ਠੁਕਰਾ ਦਿੱਤਾ ਕਿ ਭਾਵੇਂ ਉਹ ਧਰਮੀ ਹਨ ਪਰ ਦੂਜੇ ਸੱਭਿਆਚਾਰ ਤੇ ਬੋਲੀ ਦਾ ਉਹਨਾਂ ਤੇ ਡੂੰਘਾ ਪ੍ਰਭਾਵ ਹੈ ਤੇ ਮੁਆਫੀ ਮੰਗੀ। ਪੰਜਾਬੀਆਂ ਨੂੰ ਬਾਹਰਲੇ ਸੂਬਿਆਂ ਦੇ ਸਿੱਖ ਫਿੱਟ ਨਹੀਂ ਬੈਠਦੇ, ਭਾਵੇਂ ਉਹ ਧਰਮ, ਪੜ੍ਹਾਈ ਤੇ ਆਚਰਣ ਦੇ ਪੂਰੇ ਹੀ ਕਿਉਂ ਨਾ ਹੋਣ। ਇਸ ਸਭ ਨੂੰ ਦੇਖਦਿਆਂ ਤੁਸੀਂ ਕਿਵੇਂ ਦਾਅਵਾ ਕਰ ਸਕਦੇ ਹੋ ਕਿ ਖਾਲਿਸਤਾਨ ਵਿੱਚ ਸਾਰੇ ਸਿੱਖਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਜਾਣਗੇ? ਹੋਰ ਧਰਮਾਂ ਅਤੇ ਫਿਰਕਿਆਂ ਨੂੰ ਖਾਲਿਸਤਾਨ ਲਈ ਰਾਜੀ ਕਰਨਾ ਤਾਂ ਦੂਰ ਦੀ ਗੱਲ ਹੈ, ਜਦ ਪੰਜਾਬੀਆਂ ਵੱਲੋਂ ਹੀ ਸਿੱਖ ਭਰਾਵਾਂ ਨਾਲ ਇਹ ਵਰਤਾਰਾ ਕੀਤਾ ਜਾ ਰਿਹਾ ਹੈ। ਗੁੱਸਾ ਨਾ ਕਰਿਓ, ਪਰ ਇਹ ਸਭ ਦੇਖਦਿਆਂ ਬੰਦਾ ਇਹ ਸੋਚਣ ਤੇ ਮਜਬੂਰ ਹੁੰਦਾ ਹੈ ਕਿ ਕੀ ਖਾਲਿਸਤਾਨ ਸਿਰਫ ਇੱਕ ਜੱਟਿਸਤਾਨ ਹੀ ਤਾਂ ਨਹੀਂ ਬਣ ਕੇ ਰਹਿ ਜਾਵੇਗਾ। ਬੰਦਾ ਸੋਚਦਾ ਹੈ ਕਿ ਕਿਉਂ ਪੰਜਾਬੀ ਹੀ ਹਰ ਪਾਸੇ ਮੋਹਰੇ ਦਿਖਦੇ ਹਨ ਤੇ ਖਾਲਿਸਤਾਨੀ ਡਾਇਸਪੋਰਾ ਸਿਰਫ ਪੰਜਾਬ ਦੀ ਹੀ ਕਿਉਂ ਗੱਲ ਕਰਦਾ ਹੈ, ਪੰਜਾਬ ਤੋਂ ਬਾਹਰ ਦੀ ਕਿਉਂ ਨਹੀਂ। ਜੀ ਡਾਕਟਰ ਸਾਹਿਬ, ਮੇਰਾ ਖਿਆਲ ਹੈ ਵੀ ਮੈਂ ਘੜੀ ਵੱਲ ਦੇਖ ਰਿਹਾ ਹਾਂ। ਹਾਂਜੀ, ਟਾਈਮ ਅਪ ਹੋ ਗਿਆ ਜੀ ਡਾਕਟਰ ਸਾਹਿਬ। ਅਸੀਂ ਭੈਣ ਜੀ ਦੀ ਲਿਖਤ ਨੂੰ ਇਨ ਬਿਨ ਪੜ੍ਹ ਦਿੱਤਾ ਹੈ ਜੀ। ਇਸ ਦੇ ਉੱਤੇ ਅਸੀਂ ਕਮੈਂਟ ਆਪਣੇ ਕੱਲ ਦੇ ਪ੍ਰੋਗਰਾਮ 'ਚ ਕਰਾਂਗੇ ਜੀ। ਔਰ ਮੇਰਾ ਖਿਆਲ ਹੈ ਵੀ ਹੁਣ ਤੁਸੀਂ ਅੱਜ ਦੇ ਵਿਚਾਰ ਲਈ ਕਹੋਗੇ ਫਾਈਨਲੀ। ਜੀ ਡਾਕਟਰ ਸਾਹਿਬ, ਸਿੱਧਾ ਤੁਸੀਂ ਕਰ ਲਓ। ਹਾਂ, ਸੋ ਟਾਈਮ ਨਹੀਂ ਹੈਗਾ ਸਾਡੇ ਕੋਲ। ਅੱਜ ਜਿਹੜਾ ਹੈ ਅੱਸੂ ਦੇ ਮਹੀਨੇ ਦੀ ਸ਼ੁਰੂਆਤ ਹੈ ਜੀ। ਔਰ ਰਾਗ ਤੁਖਾਰੀ ਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਦਾ ਅੱਸੂ ਮਹੀਨੇ ਪ੍ਰਥਾਏ 12 ਮਾਹ ਦੀ ਅਹਿਮੀਅਤ ਕੋਈ ਸੂਰਜ ਜਾਂ ਉਸ ਦੇ ਗ੍ਰਹਿਣਾਂ ਨਾਲ ਜੁੜੀ ਹੋਈ ਨਹੀਂ ਹੈ ਜੀ। ਇਹ ਰਚਨਾਵਾਂ ਨੇ। ਪੰਜਵੇਂ ਪਾਤਸ਼ਾਹ ਦਾ 12 ਮਾਹ ਮਾਝ ਹੈ, ਗੁਰੂ ਨਾਨਕ ਸਾਹਿਬ ਦਾ ਤੁਖਾਰੀ ਹੈ। ਅਸੁਨ ਆਓ ਪਿਰਾ ਸਾ ਧਨ ਝੂਰ ਮੁਈ, ਤਾਂ ਮਿਲੀਏ ਪ੍ਰਭ ਮੇਲੇ ਦੂਜੈ ਭਾਏ ਖੁਈ, ਝੂਠ ਵਿਗੁੱਤੀ ਤਾਂ ਪਿਰ ਮੁੱਤੀ, ਕੁੱਕੈ ਕਾਹ ਸੇ ਫੁੱਲੇ, ਆਗੈ ਕਾਮ ਪਿਛੈ ਰੁੱਤ ਜਾਡਾ, ਦੇਖ ਚਲਤ ਮਨ ਡੋਲੇ, ਦੈ ਦਿਸ ਸਾਖ ਹਰੀ ਹਰਿਆਵਲ, ਸਹਿਜ ਪੱਕੈ ਸੋ ਮੀਠਾ, ਨਾਨਕ ਅਸੁਨ ਮਿਲੋ ਪਿਆਰੇ, ਸਤਿਗੁਰ ਪਏ ਬਸੀਠਾ। ਅੱਸੂ ਦਾ ਮਹੀਨਾ, ਕਿਉਂਕਿ ਜੇਠ ਹਾੜ ਗਰਮੀ, ਸਾਵਣ ਭਾਦੋ ਬਰਸਾਤ ਤੋਂ ਬਾਅਦ ਇਹ ਹੁਣ ਸਰਦੀ ਦੀ ਰੁੱਤ ਤੋਂ ਪਹਿਲਾਂ ਦੀ ਸ਼ੁਰੂਆਤ ਹੈ। ਔਰ ਇਸ ਮਹੀਨੇ 'ਚ ਜਿਹੜੀ ਰੂਹ ਹੈ ਆਪਣੇ ਪ੍ਰਭੂ ਪਤੀ ਦੇ ਲਈ ਵਿਰਾਗ ਦੇ ਵਿੱਚ ਹੈ ਕਿ ਅੱਸੂ ਦਾ ਮਹੀਨਾ, ਆਓ ਮੇਰੇ ਪਿਆਰੇ, ਮੈਂ ਤਾਂ ਹੌਕੇ ਲੈ ਲੈ ਕੇ ਝੂਰ ਰਹੀ ਹਾਂ। ਜੇ ਪ੍ਰਭੂ ਰਹਿਮਤ ਕਰਨ, ਮਿਲਾਪ ਹੋਏ ਤੇ ਮੈਂ ਜਿਹੜੀ ਕਿ ਦੂਜੇ ਭਾਏ ਖੋਈ, ਮੈਂ ਉਸ ਪਿਆਰੇ ਨਾਲੋਂ ਵਿਛੜ ਕੇ ਦੂਸਰੇ ਪਾਸੇ ਮਨ ਲਾਇਆ ਸੀ, ਮੈਂ ਖੁੰਝ ਗਈ ਤੇ ਪ੍ਰਭੂ ਮੈਨੂੰ ਆਪਣੇ ਨਾਲ ਮਿਲਾ ਲੈਣ। ਕਿਉਂਕਿ ਝੂਠ ਵਿਗੁੱਤੀ, ਜਦੋਂ ਮੈਂ ਝੂਠ ਦੇ ਵਿੱਚ ਫਸੀ ਖੁਆਰ ਹੋਈ ਤਾਂ ਪਿਰ ਮੁੱਤੀ, ਫਿਰ ਮੈਂ ਛੁੱਟੜ ਬਣ ਗਈ, ਮੈਨੂੰ ਪਿਆਰੇ ਨੇ ਛੱਡ ਦਿੱਤਾ ਹੈ। ਕੁੱਕਰ ਕਾਹ ਸੇ ਫੁੱਲੇ, ਜਿਵੇਂ ਪਿਲਛੀ ਤੇ ਕਾਈ ਦੇ ਚਿੱਟੇ ਫੁੱਲ, ਜਿਹੜਾ ਕਿ ਬੁਢਾਪੇ ਦੀ ਨਿਸ਼ਾਨੀ ਹੈ, ਇਹ ਅੱਸੂ ਦੇ ਮਹੀਨੇ ਦਰਿਆਵਾਂ ਦੇ ਕੰਢੇ ਹੁੰਦੇ ਨੇ। ਕਿ ਅੱਜ ਮੈਂ ਵੀ ਉਸ ਜਵਾਨੀ ਦੀ ਉਮਰ ਨੂੰ ਲੰਘਾ ਕੇ ਬੁਢਾਪੇ ਵੱਲ ਆ ਗਈ ਹਾਂ। ਆ ਗਿਆ ਕਾਮ ਪਿੱਛੇ ਰੁੱਤ ਜਾਡਾ, ਹੁਣ ਗਰਮੀ ਦੇ ਮਹੀਨੇ ਪਿੱਛੇ ਨੇ, ਜਾਡਾ ਸਿਆਲ ਨੂੰ ਕਹਿੰਦੇ ਨੇ। ਅਗਲਾ ਸਿਆਲ ਹੈ, ਮਤਲਬ ਇਹ ਹੈ ਵੀ ਜਵਾਨੀ ਪਿੱਛੇ ਰਹਿ ਗਈ ਹੈ, ਬੁਢਾਪਾ ਆ ਗਿਆ। ਦੇਖ ਚਲਤ ਮਨ ਡੋਲੇ, ਅੱਜ ਜਦੋਂ ਹਕੀਕਤ ਹੈ ਕਿ ਬੁਢਾਪੇ ਤੋਂ ਬਾਅਦ ਮੌਤ ਹੈ ਤੇ ਮਨ ਦੇ ਵਿੱਚ ਇੱਕ ਡੋਲਣਾ ਹੈ, ਘਬਰਾਹਟ ਹੈ। ਦੈ ਦਿਸ ਸਾਖ ਹਰੀ ਹਰਿਆਵਲ, ਸਹਿਜ ਪੱਕੈ ਸੋ ਮੀਠਾ। ਸੋ ਮੇਰੇ ਲਈ ਬੁਢਾਪੇ 'ਚ ਆ ਕੇ ਰੱਬ ਤੋਂ ਵਿਛੋੜਾ, ਪਿਆਰੇ ਤੋਂ ਵਿਛੋੜਾ, ਇਹ ਮੈਨੂੰ ਇੱਕ ਡੋਲਣਾ, ਡਰ ਪੈਦਾ ਕਰਦੇ। ਪਰ ਚਾਰ ਚਫੇਰੇ ਜਿਹੜੀਆਂ ਰੂਹਾਂ ਉਸ ਪ੍ਰਭੂ ਪਿਆਰੇ ਦੇ ਨਾਲ ਜੁੜੀਆਂ ਹੋਈਆਂ ਨੇ, ਦੈ ਦਿਸ ਸਾਖ ਹਰੀ ਹਰਿਆਵਲ, ਚਾਰ ਚਫੇਰੇ 10 ਦਿਸ਼ਾਵਾਂ ਦੇ ਵਿੱਚ
ਉਹ ਹਰਿਆਵਲ, ਉਹ ਚਾਹ ਜਿਹੜਾ ਪ੍ਰਭੂ ਨੂੰ ਮਿਲੀਆਂ ਹੋਈਆਂ ਰੂਹਾਂ ਦੇ ਨਾਲ ਹੈ, ਸਹਿਜ ਪੱਕਾ ਸੋ ਮਿੱਠਾ, ਉਹਨਾਂ ਨੇ ਆਪਣੀ ਪ੍ਰੀਤ ਨੂੰ ਸਹਿਜੇ ਸਹਿਜੇ ਪੁਗਾਇਆ ਔਰ ਉਹ ਪੁਗੀਆਂ ਹੋਈਆਂ ਰੂਹਾਂ ਨੇ ਨਾਨਕ ਅਸੁਨ ਮਿਲੋ ਪਿਆਰੇ ਸਤਿਗੁਰ ਭੈ ਬਸੀਠਾ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਹੇ ਪਿਆਰੇ ਪ੍ਰੀਤਮ, ਅੱਸੂ ਦੇ ਮਹੀਨੇ ਦੇ ਵਿੱਚ ਆ ਕੇ ਤੁਸੀਂ ਮਿਲੋ ਔਰ ਸਤਿਗੁਰ ਭੈ ਬਸੀਠਾ। ਬਸੀਠ ਹੁੰਦਾ ਵਿਚੋਲਾ ਹੋਣਾ, ਕਿ ਇਹ ਰੂਹ ਦਾ ਮਿਲਾਪ ਪ੍ਰਭੂ ਪਿਆਰੇ ਦੇ ਨਾਲ ਤਾਂ ਹੀ ਸੰਭਵ ਹੈ ਜੇ ਸਤਿਗੁਰੂ ਦੀ ਰਹਿਮਤ ਦੇ ਨਾਲ ਸਤਿਗੁਰ ਦਾ ਅਸੀਂ ਪੱਲਾ ਫੜੀਏ ਤੇ ਸਤਿਗੁਰ ਬਸੀਠ ਬਣ ਕੇ ਉਸ ਦਾ ਮਿਲਾਪ ਕਰਾਣ। ਨਾਨਕ ਅਸੂ ਨੂੰ ਮਿਲੋ ਪਿਆਰੇ ਜੀ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਦਿਨ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਅਰਸਨ ਆ ਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।